2 ਕੁ ਦਿਨ ਪਹਿਲਾਂ ਅਸੀਂ ਐਲਾਨ ਕੀਤਾ ਸੀ ਕਿ ਪੂਰੇ ਆਪਣੇ ਪੰਜਾਬ ਦੇ ਵਿੱਚ ਇੱਕ ਲੋਕਡਾਊਨ ਰਹੇਗਾ ਔਰ ਕੁਛ ਅਸੀਂ ਫਸੂਲਤਾਂ ਆਪਣੇ ਲੋਕਾਂ ਵਾਸਤੇ ਅਨਾਊਂਸ ਕੀਤੀਆਂ ਸੀ ਕਿ ਤੁਸੀਂ ਫਲਾਣੀ ਚੀਜ਼ ਕਰ ਸਕਦੇ ਹੋ ਜਾਂ ਕੁਝ ਖਰੀਦਣਾ ਚਾਹੋ ਜਾਂ ਬਾਜ਼ਾਰ ਜਾਣਾ ਚਾਹੋ ਕਰੋ। ਲੇਕਿਨ ਅੱਜ ਸਵੇਰੇ ਦੀ ਖਬਰ ਜੋ ਆ ਰਹੀ ਹੈ ਕਿ ਲੋਕ ਐਸੇ ਹੀ ਪੰਜਾਬ ਚੱਲ ਰਿਹਾ ਜੈਸੇ ਪਹਿਲਾਂ ਚੱਲ ਰਿਹਾ ਸੀ। ਲੋਕ ਇਹ ਜਿਹੜੀ ਲੋਕਡਾਊਨ ਨੂੰ ਕੁਝ ਸਮਝਦੇ ਨਹੀਂ, ਬਾਹਰ ਆ ਰਹੇ ਨੇ ਔਰ ਜੋ ਚੀਜ਼ਾਂ ਅਸੀਂ ਇਜਾਜ਼ਤ ਦਿੱਤੀ ਹੈ ਉਸ ਤੋਂ ਇਲਾਵਾ ਬਹਿ ਕੇ ਗੱਲਾਂ ਕਰਦੇ ਨੇ ਜਾਂ ਐਸੇ ਹੀ ਘੁੰਮ ਰਹੇ ਨੇ ਜੈਸੇ ਮੁਹੱਲਿਆਂ ਦੇ ਵਿੱਚ ਜਾਂ ਆਪਣੇ ਮੰਡੀਆਂ ਦੇ ਵਿੱਚ। ਇਹ ਨਹੀਂ ਹੋਣੀ ਚਾਹੀਦੀ। ਇਹਦੇ ਨਾਲ ਤਾਂ ਹਾਲਾਤ ਸਾਡੇ ਹੋਰ ਵਿਗੜਨਗੇ। ਤੁਹਾਨੂੰ ਪਤਾ ਹੈ ਪੂਰੇ ਦੁਨੀਆ ਦੇ ਵਿੱਚ ਕਿਸ ਕਿਸਮ ਦੇ ਹਾਲਾਤ ਬਣੇ ਹੋਏ ਨੇ। ਚੀਨ ਦੀ ਪਤਾ ਨਹੀਂ ਕਿੰਨੇ ਹਜ਼ਾਰ ਲੋਕ ਮਰ ਗਏ, ਯੂਰਪ 'ਚ ਮਰ ਰਹੇ ਨੇ ਰੋਜ਼, ਅੱਜ 700 ਤਾਂ ਇਟਲੀ 'ਚ ਹੀ ਮਰੇ ਨੇ। ਇਸ ਕਿਸਮ ਦੀ ਚੀਜ਼ ਅਸੀਂ ਪੰਜਾਬ 'ਚ ਨਹੀਂ ਚਾਹੁੰਦੇ। ਇਸ ਕਰਕੇ ਮੈਂ ਅੱਜ ਫੈਸਲਾ ਕੀਤਾ ਹੈ ਕਿ ਇਸ ਲੋਕਡਾਊਨ ਨੂੰ ਸਫਲ ਕਰਨ ਲਈ ਸਾਨੂੰ ਕਰਫਿਊ ਰੱਖਣਾ ਪਊ। ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਲੋਕਾਂ ਨੂੰ ਬਾਹਰ ਨਹੀਂ ਇਜਾਜ਼ਤ ਦੇਣੀ ਆਉਣ ਦੀ ਔਰ ਘੁੰਮਣ ਦੀ। ਅਗਰ ਕਿਸੇ ਨੂੰ ਜਾਣਾ ਹੋਏ ਕਿਸੇ ਕਾਰਨ ਤਾਂ ਤੁਸੀਂ ਡਿਪਟੀ ਕਮਿਸ਼ਨਰਸ ਨੂੰ ਆਪਣਾ ਨੂੰ ਕੰਟੈਕਟ ਕਰੋ। ਉਹ ਹਰ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਇੱਕ ਨੰਬਰ ਦੇਣਗੇ। ਉਸ ਨੰਬਰ 'ਤੇ ਤੁਸੀਂ ਗੱਲ ਕਰੋ ਔਰ ਉਹਨਾਂ ਨੂੰ ਦੱਸੋ ਤੁਸੀਂ ਕਿੱਥੇ ਜਾਣਾ, ਤੁਹਾਨੂੰ ਇਜਾਜ਼ਤ ਮਿਲੇਗੀ। ਇਸ ਦੌਰਾਨ ਜਿਹੜੇ ਗਰੀਬ ਨੇ ਪੰਜਾਬ ਦੇ ਉਹਨਾਂ ਵਾਸਤੇ ਅਸੀਂ ਕੁਝ ਕਦਮ ਚੱਕੇ ਨੇ। ਬੁਢਾਪਾ ਪੈਨਸ਼ਨਾਂ ਅਸੀਂ 2 ਮਹੀਨੇ ਦੀ ਦੇ ਚੁੱਕੇ ਹਾਂ ਔਰ ਤੀਜੇ ਮਹੀਨੇ ਦੀ 1 ਅਪ੍ਰੈਲ ਨੂੰ ਤੁਹਾਡੇ ਬੈਂਕ ਅਕਾਊਂਟਾਂ 'ਚ ਜਮ੍ਹਾਂ ਹੋ ਜਾਣਗੇ ਤਾਂ ਕਿ ਤੁਹਾਨੂੰ ਕਿਸੇ ਕਿਸਮ ਦੀ ਤਕਲੀਫ ਨਾ ਹੋਏ। ਅਸੀਂ ਜਿਹੜੇ ਸਾਡੇ ਰਜਿਸਟਰਡ ਕੰਸਟਰਕਸ਼ਨ ਵਰਕਰ ਨੇ ਉਹਨਾਂ ਨੂੰ ਅਸੀਂ 3000 ਰੁਪਏ ਹੁਣ ਦੇ ਰਹੇ ਹਾਂ। 3000 ਰੁਪਏ 1 ਅਪ੍ਰੈਲ ਨੂੰ ਅਸੀਂ ਦੇਵਾਂਗੇ ਤਾਂ ਕਿ ਤੁਸੀਂ ਆਪਣਾ ਵੀ ਗੁਜ਼ਾਰਾ ਕਰ ਲਓ, ਕਿਉਂਕਿ ਕੰਸਟਰਕਸ਼ਨ ਇੰਡਸਟਰੀ ਬੰਦ ਹੈ, ਸਾਰੀ ਇੰਡਸਟਰੀ ਬੰਦ ਹੈ ਔਰ ਤੁਹਾਨੂੰ ਵੀ ਜਿਹੜੇ ਤੁਸੀਂ ਆਪਣੇ ਰੋਜ਼ਗਾਰ ਕਮਾਉਂਦੇ ਹੋ ਉਹ ਤੁਹਾਨੂੰ ਮਿਲੇਗਾ ਨਹੀਂ। ਇਸ ਲਈ ਉਹ ਫਿਰ ਅਸੀਂ ਹਰ ਡਿਪਟੀ ਕਮਿਸ਼ਨਰ ਨੂੰ 1 ਕਰੋੜ ਰੁਪਈਆ ਦਿੱਤਾ ਹੈ ਕਿ ਕਿਸੇ ਨੂੰ ਕੋਈ ਗਰੀਬ ਹੈ, ਕਿਸੇ ਨੂੰ ਦਵਾਈ ਚਾਹੀਦੀ ਹੈ, ਕਿਸੇ ਨੂੰ ਰੋਟੀ ਨਹੀਂ ਮਿਲਦੀ, ਉਹ ਰੋਟੀ ਦਾ ਪ੍ਰਬੰਧ ਕਰ ਉਹ ਪੈਸੇ ਤੁਹਾਨੂੰ ਦੇਣਗੇ ਤਾਂ ਕਿ ਤੁਸੀਂ ਆਪਣੇ ਟੱਬਰਾਂ ਵਾਸਤੇ ਔਰ ਆਪਣੇ ਵਾਸਤੇ ਤੁਸੀਂ ਰੋਟੀ ਦਾ ਪ੍ਰਬੰਧ ਕਰ ਸਕੋ। ਦੇਖੋ ਮੇਰੀ ਜ਼ਿੰਮੇਵਾਰੀ ਹੈ ਪੰਜਾਬ। ਤੁਸੀਂ ਮੈਨੂੰ ਪੰਜਾਬ ਦਾ ਪ੍ਰਬੰਧ ਸਾਂਭਿਆ ਔਰ ਫਿਰ ਮੇਰਾ ਡਿਊਟੀ ਬਣਦੀ ਹੈ ਕਿ ਮੈਂ ਆਪਣੇ ਪੰਜਾਬ ਦੇ ਵਿੱਚ ਇਹ ਬਿਮਾਰੀ ਨੂੰ ਆਉਣ ਨਾ ਦੇਵਾਂ। ਇਹਦੇ ਦੌਰਾਨ ਕਈ ਕਦਮ ਨੇ ਜਿਹੜੇ ਤੁਸੀਂ ਆਮ ਤੌਰ 'ਤੇ ਚੱਕਦੇ ਹੋ, ਜੈਸੇ ਲੋਕਲ ਬਾਡੀਜ਼ ਦਾ ਤੁਹਾਡਾ ਪਾਣੀ ਸੂਰਜ ਬਿੱਲ ਦੀ ਪੇਮੈਂਟ, ਇਹਨੂੰ ਅਸੀਂ ਡਿਫਰ ਕਰ ਰਹੇ ਹਾਂ 1 ਮਹੀਨੇ ਵਾਸਤੇ। ਤੁਹਾਨੂੰ ਜਾਣ ਦੀ ਲੋੜ ਨਹੀਂ ਕਿਤੇ ਪੈਸੇ ਪੂਸੇ ਦੇਣ ਵਾਸਤੇ। ਮਹੀਨੇ ਤੋਂ ਬਾਅਦ ਸਾਰੇ ਮਿਊਨਿਸਪਲ ਕਾਰਪੋਰੇਸ਼ਨ ਔਰ ਕਾਉਂਸਲਾਂ ਨੂੰ ਅਸੀਂ ਦੱਸ ਚੁੱਕੇ ਹਾਂ। ਦੇਸਰੀ ਪ੍ਰਾਪਰਟੀ ਟੈਕਸ ਹੈ 31 ਮਈ ਤੱਕ ਇਸ ਨੂੰ ਅਸੀਂ ਮੁਲਤਵੀ ਕੀਤਾ ਹੈ। ਤੁਸੀਂ ਉੱਥੇ ਜਾ ਕੇ ਬਾਅਦ 'ਚ ਭਰ ਸਕਦੇ ਹੋ। ਪਾਵਰ ਜੋ ਤੁਹਾਡੇ ਚਾਹੇ 1 ਮਹੀਨੇ ਦਾ ਜਾਂ ਡਬਲ ਮਹੀਨੇ ਦੇ ਤੁਹਾਡੇ ਬਿੱਲ ਆਉਂਦੇ ਸੀ ਉਹ ਅਸੀਂ ਔਰ ਜਿਹੜੇ ਆਉਂਦੇ ਸੀ 20 ਤਰੀਕ ਨੂੰ ਤੁਹਾਨੂੰ ਭਰਨੇ ਪੈਂਦੇ ਸੀ ਉਹ ਅਸੀਂ 15 ਅਪ੍ਰੈਲ ਤਾਈਂ ਕਰ ਦਿੱਤਾ ਤਾਂ ਕਿ ਤੁਹਾਨੂੰ ਉੱਥੇ ਉਹਨਾਂ ਦੇ ਬਿਜਲੀ ਬੋਰਡ ਦੇ ਦਫ਼ਤਰ 'ਚ ਜਾਣ ਦੀ ਲੋੜ ਨਾ ਪਵੇ। ਇਹ ਤਕਰੀਬਨ 35 ਲੱਖ ਇਹੋ ਜਿਹੇ ਕੰਜ਼ਿਊਮਰ ਹੋਣਗੇ ਜਿਨ੍ਹਾਂ ਕੋਲ ਇਹ ਪਹੁੰਚੇਗੀ, ਕਿਉਂਕਿ ਇਹ ਸਿਰਫ 10,000 ਰੁਪਏ ਤੱਕ ਅਸੀਂ ਕੀਤਾ ਕਿ ਜਿਹਦਾ ਬਿੱਲ ਆਮ ਤੌਰ 'ਤੇ 10,000 ਰੁਪਏ ਹੁੰਦਾ ਉਹਦੇ ਥੱਲੇ ਤਕਰੀਬਨ 35 ਲੱਖ ਕੰਜ਼ਿਊਮਰ ਨੇ, ਉਹਨਾਂ ਨੂੰ ਇਹ ਤੋਂ ਰਾਹਤ ਮਿਲੇਗੀ। ਟੈਕਸੇ ਜਿਹੜੀ ਤੁਹਾਨੂੰ ਭਰਨੀਆਂ ਪੈਂਦੀਆਂ ਨੇ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ ਐਕਟ ਦੇ ਅਧੀਨ ਉਹ 30 ਅਪ੍ਰੈਲ ਤੱਕ ਅਸੀਂ ਇਹਨੂੰ ਲੈ ਗਏ ਹਾਂ। ਸਟੇਜ ਅਤੇ ਕੰਟਰੈਕਟ ਕੈਰੇਜ ਵਹੀਕਲਸ ਇੱਕ 100% ਐਗਜ਼ੈਂਪਸ਼ਨ ਅਸੀਂ ਮੋਟਰ ਵਹੀਕਲ ਟੈਕਸ ਦਾ ਇਸ ਪੀਰੀਅਡ ਵਾਸਤੇ ਅਸੀਂ ਦੇਵਾਂਗੇ ਤੁਹਾਨੂੰ। ਅਤੇ ਕੋਈ ਪੈਨਲਟੀ ਨਹੀਂ ਚਾਰਜ ਹੋਏਗੀ WRT ਵਹੀਕਲਸ ਵਾਸਤੇ ਜਿਹੜੇ ਆਪਣੇ ਰਿਨਿਊਅਲ ਵਾਸਤੇ ਜਾਂ ਪੈਸੇਜ ਵਾਸਤੇ 15 ਮਾਰਚ ਤੋਂ ਅਸੀਂ 15 ਅਪ੍ਰੈਲ ਤੱਕ ਇਸ ਨੂੰ ਲੈ ਗਏ। ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੂੰ ਪੀਨਲ ਇੰਟਰਸਟ ਪੈਂਦਾ ਸੀ, ਅਗਰ ਉਹਨਾਂ ਨੇ ਆਪਣੀ ਫਸਲ ਦਾ ਜਮ੍ਹਾਂ ਨਹੀਂ ਕੀਤਾ ਆਪਣੇ ਮਾਰਚ ਔਰ ਅਪ੍ਰੈਲ ਦੇ ਵਿੱਚ, ਉਹਦਾ ਅਸੀਂ 20 ਅਪ੍ਰੈਲ ਤੱਕ ਅਸੀਂ ਇਸ ਨੂੰ ਮੁਲਤਵੀ ਕਰ ਰਹੇ ਹਾਂ। ਪ੍ਰਾਇਮਰੀ ਐਗਰੀਕਲਚਰ ਕੋਆਪਰੇਟਿਵ ਸੁਸਾਇਟੀਜ਼ ਵਾਸਤੇ ਹੁਣ ਕਿਸਾਨ ਇਸ ਜੋ ਉਹਨਾਂ ਨੂੰ ਆਪਣੀ ਰਕਮ ਦੇਣੀ ਪਏਗੀ ਉਹ 30 ਅਪ੍ਰੈਲ ਤੱਕ ਦੇ ਸਕਦੇ ਨੇ। ਅਸੀਂ ਜਿਹੜੀ ਰਾਬੀ ਦੀ ਜਿਹੜੀ ਫਸਲ ਆਉਣੀ ਸੀ ਆ ਰਹੀ ਹੈ ਉਹ 15 ਅਪ੍ਰੈਲ ਤੋਂ ਲੈ ਕੇ 15 ਜੁਲਾਈ ਤੱਕ ਤੁਸੀਂ ਆਪਣਾ ਇਹ ਰਕਮ ਦੇ ਸਕਦੇ ਹੋ। ਔਰ ਪੀਨਲ ਇੰਟਰਸਟ ਜੋ ਪੈਂਦਾ ਸੀ ਮਾਰਚ ਅਪ੍ਰੈਲ ਦੀ ਰਿਕਵਰੀ ਵਾਸਤੇ ਇਹਨੂੰ ਅਸੀਂ 31 ਜਨਵਰੀ ਤੱਕ ਲੈ ਜਾਵਾਂਗੇ ਅੱਗੇ ਨੂੰ। ਤੋ ਇਹ ਤਾਂ ਅਸੀਂ ਉਹ ਕੀਤਾ। ਸੋਸ਼ਲ ਸਿਕਿਉਰਿਟੀ ਵਾਸਤੇ ਮੈਂ ਜੈਸੇ ਕਹਿ ਚੁੱਕੇ ਹਾਂ ਕਿ ਅਸੀਂ 2 ਮਹੀਨਿਆਂ ਦੀ ਅਸੀਂ ਉਹਨਾਂ ਨੂੰ
अपने बुढ़ापा पेंशन वगैरह सोशल जो हैं वो असी 295 करोड़ दे के इनू पूरा कर दिता है और 150 करोड़ की 1 अप्रैल को तुहानू अपने अकाउंट से मिल जाएगी। देखो मेरे वीर और भैनों, दुनिया दे विच ये बहुत भयानक बीमारी है। ਇਹੋ ਜਿਹੇ मुल्क जिन्हां दे कोल हर पक्षों उन्हां दा प्रबंध है, उत्थे भी लोग दिन पर दिन मरे ने। अज भी इटली की खबर है कि 700 होर ਇੱਥੇ ਉੱਥੇ पूरे उन्हां दी मौतां हो गई ने। पता नहीं किन्ने हज़ार ताईं वो गए ने, पता नहीं किन्ने हज़ार तक चाइनीज़ गए ने या होर मुल्कां दे विच जा रहे ने। ये पंजाब नूं कल्ले कल्ले बंदे नूं, कल्ले कल्ले मेरी भैन नूं और मेरे वीर नूं इकट्ठा होना पऊ। एक प्रबंध आपां नूं करना पऊ सारे नूं रल के, सरकार नूं, आम साडे जो पंजाबी रहिंदे ने या जो भी पुलिस फोर्स है, जो भी है, सानू ये लड़ाई अपनी जान की लड़ाई समझ के लड़नी पऊ। सानू आप अपने बच्चों को बचाना है, अपने सूबे को बचाना है। तां ही मैनू एक कड़ा कदम चकना पिया। मैं आस करदा कि तुसीं इहदे नाल इस कदम च मेरा साथ देओगे और अपने अपने घरां च रहोगे। हत्थ धो, तुहानूं दस्सिया होया, बार बार हत्थ धो। बार बार तुसीं किसी नूं इहो जिहे बंदे नूं ना मिलो जिथे जिहड़ा बाहरों आया होए। और ये मैनूं करना पिया, मैं तुहानूं ये भी कारण दसदा कि पिछले 10 दिनों 40,000 पंजाबी बाहरले मुल्कों तो जिथे ये कोरोना वायरस चल रही है उतों दिल्ली पालम एयरपोर्ट से पहुँच के उतों पंजाब दे विच आया। हुण पता नहीं किनूं इहदी इन्फेक्शन है, किनूं इहदी इन्फेक्शन नहीं है। इस करके ये ज़रूरी है कि तुसीं उन्हां जिहड़े बंदे आए ने उन्हां तो दूर रहो। वो भी अपने सैल्फ क्वारंटीन दे विच रहन। अगर उन्होंने कोई इहो जी शिकायत आती है, कोई जुकाम की या गला खराब की या कोई बदन दर्द की या कोई बुखार की, अपने डॉक्टर मिलो। साडी सरकारी महकमे हर वेले हर घर दे विच जा रहे हैं। साडे लोग पुछ रहे हैं जो कुछ है। साडे डॉक्टर, साडे CMO, मैं समा पूरे हैल्थ डिपार्टमेंट का बड़ा धन्नवादी हैं जिस तरीके नाल काम कर रहे हैं। सारी पंजाब सरकार इससे तुली हुई है। डिप्टी कमिश्नर तो लेके नीचे तक उन्होंने सारे अफसरान, सारे उन्होंने मुलाजम बिल्कुल इस काम च लगे ने। उन्होंने भी मैं धन्नवादी हाँ और सारे पंजाब का जो मेरे आखे लग के इस गल नूं सिरे चढ़ावांगे कि ये बीमारी साडे पंजाब के सूबे तो दूर रहे।